ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਯਾਰ ਥੋੜਾ ਜਿਹਾ ਹਿਸਾਬ ਕਿਤਾਬ ਦੱਸੋ, ਕਿਉਂਕਿ ਮੇਰਾ ਹਿਸਾਬ ਥੋੜਾ ਜਿਹਾ ਇਹ ਲੱਗਦਾ ਜਿਵੇਂ ਕਮਜ਼ੋਰ ਜਿਹਾ ਹੈ। ਇੱਕ ਪਾਸੇ ਗਲੋਬਲ ਵਾਰਮਿੰਗ ਵੱਧ ਰਹੀ ਹੈ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਹੋ ਕੀ ਰਿਹਾ। ਦੂਜੇ ਪਾਸੇ ਸਾਡੀ ਆਬਾਦੀ ਵੱਧ ਰਹੀ ਹੈ। ਹੁਣ ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਗਲੋਬਲ ਵਾਰਮਿੰਗ ਜਿਹੜਾ ਹੈ ਉਹ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਜਾਂ ਸਾਡੇ ਹਾਂ ਜਿਹੜੇ ਨਿਆਣੇ ਜਿਹੜੇ ਨੇ ਉਹਨਾਂ ਦੀ ਆਬਾਦੀ ਜਿਹੜੀ ਹੈ ਉਹ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ। ਜਾਂ ਤਾਂ ਫਿਰ ਇਹ ਗੱਲ ਹੈ ਕਿ ਜਿੱਥੇ ਖਾਣ ਪੀਣ ਨੂੰ ਕੁਝ ਨਾ ਹੋਵੇ ਉੱਥੇ ਫਿਰ ਤਫਰੀਹ ਦਾ ਇੱਕੋ ਹੀ ਜ਼ਰੀਆ ਰਹਿੰਦਾ ਹੈ ਕਿ ਰਜਿਸਟਰ ਚੁੱਕੋ, ਹਾਜ਼ਰੀ ਲਾਣੀ ਸ਼ੁਰੂ ਕਰ ਦਿਓ। ਨਿਆਣਾ ਨੰਬਰ 1 11, ਨਿਆਣਾ ਨੰਬਰ 11, ਨਿਆਣਾ ਨੰਬਰ 14, ਨਿਆਣਾ 15। ਨਾ ਅਸੀਂ ਗਲੋਬਲ ਵਾਰਮਿੰਗ ਨੂੰ ਰੋਕ ਸਕਨੇ ਹਾਂ, ਨਾ ਅਸੀਂ ਵੱਧਦੀ ਹੋਈ ਆਬਾਦੀ ਨੂੰ ਰੋਕ ਸਕਨੇ ਹਾਂ। ਅਤੇ ਜਿਸ ਦੇ ਕਿਸਮ ਦੇ ਸਾਡੇ ਵਸੀਲੇ ਨੇ ਉਹਨਾਂ ਵਸੀਲਿਆਂ ਵਿੱਚ ਰਹਿੰਦੇ ਹਾਂ, ਨਾ ਅਸੀਂ ਉਸ ਇਨਵਾਇਰਮੈਂਟਲ ਪੋਲੂਸ਼ਨ ਨੂੰ ਰੋਕ ਸਕਨੇ ਹਾਂ, ਉਸ ਮੌਸਮਿਆਤੀ ਤਗੱਯਰ ਨੂੰ ਰੋਕ ਸਕਨੇ ਹਾਂ, ਅਤੇ ਨਾ ਅਸੀਂ ਹੱਦੋਂ ਵੱਧ ਵੱਧਦੀ ਹੋਈ ਆਬਾਦੀ ਨੂੰ ਰੋਕ ਸਕਨੇ ਹਾਂ। ਸਾਡੇ ਹਾਂ ਤੇ ਜਦੋਂ ਵੀ ਮਰਦਮਸ਼ੁਮਾਰੀ ਹੁੰਦੀ ਹੈ ਉਹਨੂੰ ਇੱਕ ਸਿਆਸੀ ਖੇਡ ਬਣਾ ਲਿਆ ਜਾਂਦਾ ਹੈ। ਇੱਕ ਕਹਿੰਦਾ ਜਨਾਬ ਮਰਦਮਸ਼ੁਮਾਰੀ ਕਰੋ, ਦੂਆ ਕਹਿੰਦਾ ਲੋੜ ਕੋਈ ਨਹੀਂ, ਤੀਆ ਕਹਿੰਦਾ ਇਸ ਤੋਂ ਬਾਅਦ ਇਲੈਕਸ਼ਨ ਹੀ ਹੋਣੇ, ਚੌਥਾ ਕਹਿੰਦਾ ਜਨਾਬ ਇਸ ਤੋਂ ਬਗੈਰ ਹੋ ਜਾਣਗੇ। ਅਤੇ ਉਹ ਮਰਦਮਸ਼ੁਮਾਰੀ ਵਿੱਚ ਹੀ ਰਹਿ ਜਾਂਦੀ ਹੈ। ਉਹ ਬਾਹਾਂ ਉਹਨਾਂ ਦੀ, ਉਹ ਚਾਂਚਾ ਉਹਨਾਂ ਦੀ, ਉਹ ਨਾਰੇ ਉਹਨਾਂ ਦੇ, ਇੱਧਰੋਂ ਉੱਚੇ ਇੱਧਰੋਂ ਉੱਚੇ ਇੱਧਰੋਂ ਉੱਚੇ, ਕੰਮ ਉੱਥੇ ਦਾ ਉੱਥੇ। ਦੁਨੀਆ ਵਿੱਚ ਇਹ ਮਰਦਮਸ਼ੁਮਾਰੀ ਜਿਹੜੀ ਹੈ ਕਿਉਂ ਹੁੰਦੀ ਹੈ? ਉਹ ਇਸ ਲਈ ਕੀਤੀ ਜਾਂਦੀ ਹੈ ਕਿ ਹਿਸਾਬ ਕਿਤਾਬ ਲਾਇਆ ਜਾ ਸਕੇ ਕਿ ਜਿੰਨੇ ਸਾਡੇ ਵਸਾਇਲ ਨੇ ਅਸੀਂ ਵੱਧਦੀ ਹੋਈ ਆਬਾਦੀ ਨੂੰ ਉਹ ਵਸਾਇਲ ਦੇ ਜ਼ਰੀਏ ਉਹਨਾਂ ਨੂੰ ਇੱਕ ਬਿਹਤਰ ਜ਼ਿੰਦਗੀ, ਬਿਹਤਰ ਸਹੂਲੀਅਤ ਦੇ ਸਕਨੇ ਹਾਂ ਜਾਂ ਨਹੀਂ ਦੇ ਸਕਦੇ। ਲੇਕਿਨ ਸਾਡੇ ਹਾਂ ਇਹਦਾ ਕੋਈ ਤਸੱਵਰ ਨਹੀਂ। ਅਸੀਂ ਤਾਂ ਸਿਰਫ ਜਦੋਂ ਵੀ ਬਜਟ ਹੁੰਦਾ ਹੈ, ਵਜ਼ੀਰ ਖਜ਼ਾਨਾ ਸਾਹਿਬ ਨਿੱਕੇ ਹੋਣ ਵੱਡੇ ਹੋਣ, ਦਰਮਿਆਨੇ ਹੋਣ ਛੋਟੇ ਹੋਣ, ਲੰਬੇ ਹੋਣ ਮੋਟੇ ਹੋਣ, ਉਹ ਅਸੀਂ ਅਦਾਦੋ ਸ਼ੁਮਾਰ ਪੇਸ਼ ਕਰਦੇ ਨੇ, ਅਸੀਂ ਪੇਸ਼ ਕਰਦੇ ਨੇ। ਕਈ ਲੱਗਦਾ ਹੈ ਕਿ ਜਿਵੇਂ ਅਸੀਂ ਇੱਕ ਐਸੀ ਦੁਨੀਆ 'ਚ ਰਹਿ ਰਹੇ ਹਾਂ ਜਿੱਥੇ ਦੁਨੀਆ ਦਾ ਹਰ ਮਸਲਾ ਹੱਲ ਹੋ ਗਿਆ। ਅਸੀਂ ਇੱਕ ਐਸੀ ਖੁਸ਼ਹਾਲ ਸੁਸਾਇਟੀ ਵਿੱਚ ਰਹਿੰਦੇ ਹਾਂ ਜਿੱਥੇ ਸਾਨੂੰ ਕੋਈ ਮਸਲਾ ਹੀ ਕੋਈ ਨਹੀਂ। ਲੇਕਿਨ ਅਮਲੀ ਤੌਰ 'ਤੇ ਕੀ ਹੁੰਦਾ ਹੈ? ਅਮਲੀ ਤੌਰ 'ਤੇ ਇਹ ਹੋ ਰਿਹਾ ਹੁੰਦਾ ਹੈ ਕਿ ਜਿਸ ਹਿਸਾਬ ਨਾਲ ਸਾਡੀ ਆਬਾਦੀ ਵੱਧ ਰਹੀ ਹੈ ਉਸ ਹਿਸਾਬ ਦੇ ਨਾਲ ਸਾਡੇ ਕੋਲ ਵਸੀਲੇ ਹੀ ਨਹੀਂ ਹੁੰਦੇ। ਅਤੇ ਵਸੀਲੇ ਕਿਉਂ ਨਹੀਂ ਹੁੰਦੇ? ਵਸੀਲੇ ਇਸ ਲਈ ਵੀ ਨਹੀਂ ਹੁੰਦੇ ਕਿ ਜਿਹੜੇ ਨਾਨ ਪ੍ਰੋਡਕਟਿਵ ਜਿਹੜੇ ਸਾਡੇ ਅਖਰਾਜਾਤ ਨੇ ਸਾਰਾ ਕੁਝ ਤੇ ਉਹ ਸਮੇਟ ਕੇ ਲੈ ਜਾਂਦੇ ਨੇ। ਕਿ ਤੁਸੀਂ ਵੇਖੋ ਕਿ ਇੱਕ ਨਿੱਕਾ ਜਿਹਾ ਕੰਮ ਹੋਏਗਾ, ਫਰਜ਼ ਕੀਤਾ ਕੋਈ ਮਹਿਕਮਾ ਲਾ ਲਓ, ਸਮਾਨ ਇੰਡਸਟਰੀ ਦਾ ਲਾ ਲਓ, ਕਿਸੇ ਜ਼ਮਾਨੇ ਦਾ, ਪੁਰਾਣੇ ਜ਼ਮਾਨੇ ਦਾ, ਕਿ ਉੱਥੇ ਕਾਰਪੋਰੇਟ ਸੈਂਟਰਾਂ ਦੇ ਵਿੱਚ, ਹੈਂਡੀਕ੍ਰਾਫਟ ਦੇ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਵਜ਼ੀਫਾ ਮਿਲਦਾ ਸੀ 100 ਰੁਪਈਏ। ਅਤੇ ਜੇ ਤੁਸੀਂ ਉਹਨਾਂ ਦੇ ਅਫਸਰਾਂ ਦਾ ਜਾਇਜ਼ਾ ਲਵੋ, ਉਹਨਾਂ ਦੀ ਗੱਡੀਆਂ ਦਾ ਜਾਇਜ਼ਾ ਲਵੋ, ਉਹਨਾਂ ਦੇ TADA ਦਾ ਜਾਇਜ਼ਾ ਲਵੋ, ਉਹਨਾਂ ਦੀ ਸਹੂਲੀਅਤ ਦਾ ਜਾਇਜ਼ਾ ਲਵੋ, ਉਹਨਾਂ ਦੇ ਮੀਟਿੰਗ ਖੇਡਣ ਦੇ ਕੰਮਾਂ ਦਾ ਜਾਇਜ਼ਾ ਲਵੋ, ਅਤੇ ਲੱਗਦਾ ਇੰਝ ਸੀ ਕਿ ਕਮ ਅਜ਼ ਕਮ ਉਹਨਾਂ ਨੂੰ 100 ਰੁਪਈਆ ਸਟਾਈਪੈਂਡ ਮਿਲ ਰਿਹਾ ਜਾਂ ਵਜ਼ੀਫਾ ਮਿਲ ਰਿਹਾ ਉਹਨਾਂ ਟ੍ਰੇਨੀ ਬੱਚਿਆਂ ਨੂੰ। ਅਤੇ ਉਹ ਜਿਹੜੇ ਵੱਡੇ ਬੱਚੇ ਨੇ, ਜਿਹੜੇ ਇੱਕ ਅਫਸਰ ਲੋਕ ਹੁੰਦੇ ਨੇ ਘੁੰਮਣ ਵਾਲੀ ਕੁਰਸੀਆਂ 'ਤੇ ਬਹਿਣ 'ਤੇ, ਵੱਡੀ ਏਅਰ ਕੰਡੀਸ਼ਨ ਗੱਡੀਆਂ 'ਚ ਬਹਿਣ ਵਾਲੇ, ਉਹਨਾਂ ਦੇ ਉੱਤੇ ਦਿਹਾੜੀ ਦਾ 100 ਨੂੰ ਜ਼ਰਬ ਦੇ ਲਓ, ਭਾਵੇਂ 100 ਨਾਲ ਦੇ 100 ਨੂੰ ਜ਼ਰਬ ਦੇ ਲਓ, ਭਾਵੇਂ 500 ਦੇ ਨਾਲ, ਇੰਨੇ ਅਖਰਾਜਾਤ ਉਸ 'ਤੇ ਹੋ ਰਹੇ ਨੇ। ਇਹੋ ਸਿਲਸਿਲਾ ਹੁਣ ਵੀ ਜਾਰੀ ਹੈ ਕਿ ਜਿੰਨੇ ਸਾਡੇ ਵਸੀਲੇ ਨੇ ਉਹ ਉਸ ਮੱਧ ਵਿੱਚ ਖਰਚ ਹੋ ਰਹੇ ਨੇ ਜਿਹੜੇ ਕਿ ਨਹੀਂ ਹੋਣੇ ਚਾਹੀਦੇ। ਅਤੇ ਉਹ ਵਸੀਲੇ ਜਿਹੜੇ ਕਿ ਸਾਡੀ ਸਿਹਤ 'ਤੇ, ਸਾਡੀ ਤਾਲੀਮ 'ਤੇ, ਸਾਡੇ ਬਾਲਾਂ 'ਤੇ, ਸਾਡੇ ਆਲ ਦੁਆਲ 'ਤੇ, ਆਉਣ ਵਾਲੀਆਂ ਨਸਲਾਂ ਦੇ ਖਰਚ ਹੋਣੇ ਚਾਹੀਦੇ ਨੇ, ਉਹ ਕਿਤੇ ਰਾਹ 'ਚ ਕੋਈ ਬੋਲੀ 'ਚ ਵੜ ਗਿਆ ਅਤੇ ਕੋਈ ਖੁੱਡੇ 'ਚ ਵੜ ਗਿਆ ਅਤੇ ਕੋਈ ਦਰਾੜ 'ਚ ਵੜ ਗਿਆ ਅਤੇ ਉਰਾ ਪਰਾ ਹੋ ਕੇ ਡਿਜ਼ਨ ਡਹਿ ਹੋ ਜਾਂਦਾ ਜਿਹੜਾ ਉਹਦੇ। ਹੁਣ ਇਹ ਵੇਖ ਲਓ, ਇਹ ਜਿਵੇਂ ਅੱਜ ਕੱਲ੍ਹ ਸਰਕਾਰੀ ਸਕੂਲ ਨੇ, ਟੈਫ ਦੇ ਸਕੂਲ ਉਹਨਾਂ ਨੂੰ ਕਹਿੰਦੇ ਨੇ, ਕਿ ਉੱਥੇ ਬੱਚਿਆਂ ਨੂੰ ਫੀਸਾਂ ਨਹੀਂ ਦੇਣੀਆਂ ਪੈਂਦੀਆਂ, ਫੀਸਾਂ ਸਰਕਾਰ ਦਿੰਦੀ ਹੈ। ਅਤੇ ਕਦੀ ਹਿਸਾਬ ਕਿਤਾਬ ਲਾਇਆ ਕਿ ਪਿੱਛੋਂ ਫੀ ਕਸ
ਕਿੰਨੇ ਪੈਸੇ ਆਉਂਦੇ ਨੇ ਬੱਚਿਆਂ ਵਾਸਤੇ ਤੇ ਅੱਗੋਂ ਬੱਚਿਆਂ ਨੂੰ ਦਿੱਤੇ ਕਿੰਨੇ ਜਾਂਦੇ ਨੇ, ਕਿੰਨੇ ਅਖਰਾਜਾਤ ਨੇ ਜਿਹੜੇ ਕਿ ਉਸ ਡਿਪਾਰਟਮੈਂਟ ਦੇ ਉੱਪਰ ਖਰਚ ਹੋ ਜਾਂਦੇ ਨੇ, ਅਫਸਰਾਂ ਦੇ ਖਰਚ ਹੋ ਜਾਂਦੇ ਨੇ, ਸਟੇਸ਼ਨਰੀ ਦੇ ਖਰਚ ਹੋ ਜਾਂਦੇ ਨੇ, ਉਹਨਾਂ ਦੀ ਗੱਡੀਆਂ ਦੇ ਖਰਚ ਹੋ ਜਾਂਦੇ ਨੇ। ਤੇ ਸਕੂਲ ਵਾਲਿਆਂ ਨੂੰ ਕੀ ਲੱਭਦਾ, 300 ਰੁਪਏ ਨੇ ਆਣਾ, 500 ਰੁਪਏ ਨੇ ਆਣਾ। ਤੇ ਉਹ ਸਾਰਾ ਕੁਝ ਜਿਹੜਾ ਕਿ ਪਿੱਛੋਂ ਮਿਲ ਰਿਹਾ ਜਾਂ ਸਾਡੇ ਵਸੀਲਿਆਂ ਦੇ ਨਾਲ ਜਿਹੜਾ ਅੱਗੇ ਜਾ ਰਿਹਾ, ਭਾਵੇਂ ਪੈਫ ਦਾ ਤੇ ਭਾਵੇਂ ਕਿਸੇ ਹੋਰ ਡਿਪਾਰਟਮੈਂਟ ਦਾ, ਉੱਥੇ ਤਾਂ ਕੁਝ ਵੀ ਕੋਈ ਨਹੀਂ। ਕਿ ਜੇ 1000 ਰੁਪਇਆ ਸਾਡੇ ਖਿੱਸੇ ਵਿੱਚ ਹੈ ਤੇ ਅਸਲ ਥਾਂ ਤੇ ਤਾਂ ਸਾਡੇ 10 ਵੀ ਨਹੀਂ ਲੱਗਦੇ। ਬਾਕੀ ਦੇ ਸਾਰੇ ਉਹ 10 ਰੁਪਈਆ ਨੂੰ ਡਿਸਟ੍ਰੀਬਿਊਟ ਕਰਨ ਦੇ ਉੱਤੇ ਜਿਹੜਾ ਇੱਕ ਸਰਕਲ ਹੈ ਜਾਂ ਸਿਸਟਮ ਹੈ ਜਾਂ ਫਰੇਮ ਹੈ ਜਾਂ ਜੋ ਕੁਝ ਵੀ ਤੁਸੀਂ ਕਹਿ ਲਓ, ਅਫਸਰਸ਼ਾਹੀ ਕਹਿ ਲਓ, ਰਤਾ ਫੀਤਾ ਕਹਿ ਲਓ, ਉਹ ਸਾਰਾ ਕੁਝ ਸਾਡਾ ਉਹ ਲੁੱਟ ਕੇ ਲੈ ਜਾਂਦੇ ਨੇ। ਤੇ ਇੱਥੇ ਜਿਸ ਹਿਸਾਬ ਨਾਲ ਪਹਿਲੋਂ ਗੱਲ ਕੀਤੀ ਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਹ ਜ਼ਿਆਦਾ ਵੱਧ ਰਹੀ ਹੈ ਜਾਂ ਸਾਡੀ ਆਬਾਦੀ ਜ਼ਿਆਦਾ ਵੱਧ ਰਹੀ ਹੈ, ਇਹ ਫੈਸਲਾ ਕਰਨਾ ਬੜਾ ਮੁਸ਼ਕਿਲ ਹੈ। ਲੇਕਿਨ ਆਬਾਦੀ ਨੂੰ ਕੰਟਰੋਲ ਕਰਨਾ ਵੀ ਮਸਲਾ ਹੈ, ਔਰ ਉਹ ਐਡਾ ਵੱਡਾ ਮਸਲਾ ਵੀ ਨਹੀਂ। ਇਨਸਾਨ ਜਦੋਂ ਖੁਸ਼ਹਾਲ ਹੋਏਗਾ ਉਹਨੂੰ ਆਪਣੇ ਆਪ ਚਾਨਣ ਹੋ ਜਾਏਗਾ ਕਿ ਬੱਚੇ 2 ਹੀ ਅੱਛੇ, ਵਰਨਾ ਫਿਰ ਬੱਚੇ 12 ਵੀ ਭੈੜੇ ਤੇ ਬੱਚੇ 16 ਵੀ ਅੱਛੇ ਤੇ ਬੱਚੇ 20 ਵੀ ਅੱਛੇ। ਇਸ ਲਈ ਕਿ ਫਿਰ ਇਨਸਾਨ ਸੋਚਦੇ ਨੇ ਕਿ ਨਿਆਣੇ ਕੱਲ੍ਹ ਨੂੰ ਮੇਰਾ ਬਾਜ਼ੂ ਬਣਨਗੇ। ਕੋਈ ਚਾਈਲਡ ਲੇਬਰ ਦੇ ਤੌਰ ਤੇ ਕੰਮ ਕਰੇਗਾ, ਕੋਈ ਕਿਤੇ ਚਾਲੇ ਖੋਖੇ ਤੇ ਕੰਮ ਕਰੇਗਾ, ਕੋਈ ਵਰਕਸ਼ਾਪ ਤੇ ਕੰਮ ਕਰੇਗਾ, ਕੋਈ ਕਿਸੇ ਹੱਟੀ ਤੇ ਕੰਮ ਕਰੇਗਾ ਜਾਂ ਕਿਸੇ ਹੋਰ ਪਾਸੇ ਕੰਮ ਕਰੇਗਾ। ਫਿਰ ਜ਼ਹਿਨ ਉਹਨਾਂ ਦੀ ਐਜੂਕੇਸ਼ਨ ਵਾਲੇ ਪਾਸੇ ਨਹੀਂ ਜਾਂਦਾ, ਜਾਂ ਸਿਰਫ ਆਪਣੀ ਤਫਰੀਹ ਵਾਲੇ ਪਾਸੇ ਰਹਿੰਦਾ ਕਿ ਨਿਆਣੇ ਵਧਾਈ ਜਾਓ, ਜਾਂ ਫਿਰ ਜ਼ਹਿਨ ਇਸ ਪਾਸੇ ਰਹਿੰਦਾ ਹੈ ਕਿ ਜਿਹੜੀ ਅਫਰਾਦੀ ਕੁਵਤ ਸਾਡੇ ਘਰ ਵਿੱਚ ਵੱਧ ਤੋਂ ਵੱਧ ਹੋਏਗੀ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਮਾ ਕੇ ਲਿਆਏਗੀ ਤੇ ਸਾਡੇ ਘਰ ਦਾ ਰੋਟੀ ਟੁੱਕਰ ਚੱਲੇਗਾ, ਸਾਡਾ ਚੁੱਲ੍ਹਾ ਗਰਮ ਹੋਏਗਾ। ਇਹ ਹੁਣ ਫੈਸਲਾ ਕਰਨਾ ਤੁਹਾਡਾ ਕੰਮ ਹੈ ਕਿ ਤੁਸੀਂ ਕਰਦੇ ਕੀ ਹੋ। ਆਬਾਦੀ ਨੂੰ ਕੰਟਰੋਲ ਕਰਨੇ ਹੋ ਜਾਂ ਆਪਣੇ ਵਸੀਲੇ ਵਧਾਉਣੇ ਹੋ, ਜਾਂ ਜਿਹੜੇ ਵਸੀਲੇ ਸਾਨੂੰ ਬਾਹਰੋਂ ਲੱਭਦੇ ਨੇ ਇਮਦਾਦ ਦੀ ਸ਼ਕਲ ਵਿੱਚ, ਕਰਜ਼ ਦੀ ਸ਼ਕਲ ਵਿੱਚ, ਜੇ ਅਸੀਂ ਉਹਨਾਂ ਨੂੰ ਸਹੀ ਬਹਿਣਿਆਂ ਵਿੱਚ ਖਰਚ ਨਹੀਂ ਕਰ ਸਕਦੇ ਤੇ ਫਿਰ ਹਾਲ ਉਹੀ ਹੋਣਾ ਘਸੀਟੇ ਹੋ ਰਹੀ ਘਰ ਨੂੰ ਤੇ ਪਾਟੀਆਂ ਜੁੱਤੀਆਂ ਜਿਹੜੀਆਂ ਉਹ ਬਗਲ ਦੇ ਵਿੱਚ। ਇਹ ਇੰਜ ਨਹੀਂ ਚੱਲਣਾ ਕੰਮ। ਇਸ ਲਈ ਕੋਈ ਥੋੜ੍ਹਾ ਜਿਹਾ ਬਿਹਤਰ ਸਾਨੂੰ ਹੱਲ ਸੋਚਣਾ ਪਏਗਾ ਕਿ ਇੱਕ ਪਾਸੇ ਤੇ ਸਾਡੇ ਵਸੀਲੇ ਜਿਹੜੇ ਨੇ ਉਹ ਇਸ ਕਾਬਲ ਹੋਣ ਕਿ ਉਹ ਸਾਡੀ ਜਨਰੇਸ਼ਨ ਨੂੰ ਸੰਭਾਲ ਸਕਣ, ਉਹਨਾਂ ਨੂੰ ਬਿਹਤਰ ਜ਼ਿੰਦਗੀ ਦੇ ਸਕਣ, ਤੇ ਦੂਜੇ ਪਾਸੇ ਆਬਾਦੀ ਦਾ ਵਧਾਅ ਜਿਹੜਾ ਹੈ ਉਸ ਨੂੰ ਵੀ ਕੰਟਰੋਲ ਕਰ ਸਕਣ। ਸਾਡੇ ਨਾ ਆਬਾਦੀ ਦਾ ਵਧਾਅ ਰੁਕਦਾ ਹੈ ਤੇ ਨਾ ਉਹ ਜਿਹੜਾ ਇੱਕ ਵਸੀਲਿਆਂ ਦੇ ਵਿੱਚ ਜਿਹੜਾ ਵਿੱਚ ਕੰਤਰਾ ਜਿਹੜਾ ਕੱਟਿਆ ਜਾ ਰਿਹਾ ਹੈ, ਨਾ ਉਸ ਬਾਰੇ ਕੋਈ ਧਿਆਨ ਦਿੰਦਾ ਹੈ। ਸੋਚੋ ਹੀ ਯਾਰ, ਕੋ ਖੁਦਾ ਦਾ ਖੌਫ ਕਰੋ। ਕਿਹੜੇ ਪਾਸੇ ਦੁਨੀਆ ਜਾ ਰਹੀ ਹੈ? ਦੁਨੀਆ ਚੰਦ ਤੇ ਪਹੁੰਚ ਗਈ ਹੈ ਤੇ ਤੁਹਾਨੂੰ ਨਿੱਕੇ ਨਿੱਕੇ ਚੰਨ ਜਿਹੜਾ ਘਰ ਦੇ ਵਿਹੜੇ ਵਿੱਚ ਖਿਲਾਰਨ ਤੋਂ ਫੁਰਸਤ ਕੋਈ ਨਹੀਂ। ਕੋਈ ਤਾਂ ਖਿਆਲ ਕਰੋ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?